ਉਹ ਚੀਜ਼ਾਂ ਇੱਕ ਵਾਰੀ ਚਾਸ਼ ਦੀ ਨਮਾਜ਼ ਪੜ੍ਹ ਕੇ ਤੇ ਉਹ ਨਿਕਲਣ ਲੱਗੇ ਨੇ ਬਾਹਰ। ਅੱਛਾ, ਕਿਹੜੀ ਜਗ੍ਹਾ ਤੇ? ਇਹ ਇੱਥੇ ਇੱਕ ਦਰਵੇਸ਼ ਆ ਗਿਆ। ਸਲਾਮ ਭਾਈ ਨਾ ਕਿਹਾ ਜੀ ਤਸ਼ਰੀਫ ਬਵੋ, ਮੈਂ ਤੁਹਾਡੇ ਲਈ ਖਾਣਾ ਸ਼ਾਨਾ ਲੈ ਆਵਾਂ। ਉਹ ਬਹਿ ਗਿਆ। ਉਹ ਮੀਆਂ ਸਾਹਿਬ ਆਪਣੇ ਜਿਹੜੇ ਸਨ ਕੁਛ ਸ਼ਾਇਦ ਇਲਮ ਕਰ ਗਿਆ ਉਦੋਂ ਸੇਵੀਆਂ ਛੇਵੀਆਂ ਦਾ ਬੜਾ ਸੀ ਰਿਵਾਜ। ਉਹ ਸਭ ਬੜੀ ਉਹ ਸੇਵੀਆਂ ਬਣਵਾ ਕੇ ਤੇ ਘਿਓ ਵੱਲ ਪਾ ਕੇ ਸ਼ੱਕਰ ਪਾ ਕੇ ਲਿਆਏ। ਅੱਗੇ ਲਿਆ ਕੇ ਧਰੀ ਉਹਨਾਂ ਨੇ। ਉਹ ਉੱਠ ਕੇ ਦੇ ਪਿੱਛੇ ਭੱਜ ਗਿਆ। ਜਿਹੜੇ ਆਏ ਸੰਦਰ ਵਿੱਚ ਇਹ ਆਪਦੇ ਉਹਨਾਂ ਦੇ ਮਗਰ ਟੁਰ ਪਿਆ। ਰੋਕੀ ਯਾਰ ਮੈਂ ਤੇਰੀ ਥੋੜੀ ਖਿਦਮਤ ਕਰਨੀ, ਮੈਨੂੰ ਕੋ ਸਵਾਬ ਸ਼ਾਬ ਲੈ ਲੈਂਦਾ। ਇੱਕ ਇਸ ਤਰ੍ਹਾਂ ਗੱਲਾਂ ਕਰਦੇ ਅਗਾਂ ਬਾਬਾ ਆਪੜ ਗਏ। ਤਕਰਾਰ ਹੁੰਦਾ ਰਿਹਾ ਯਾਰ ਕੋਈ ਗੱਲ ਤੇ ਦੱਸ ਜਾ। ਆਖਣਗੇ ਬਹਿ ਜਾ, ਇਹ ਤੋਂ ਮੈਨੂੰ ਆਰਾਮ ਖਵਾਨਾ ਪਿਆ। ਅੱਛਾ, ਉਹ ਅੱਗੇ ਬੱਕੇ ਰਹਿ ਗਏ। ਮੈਂ ਆਰਾਮ ਰਿਜ ਕਰੀ ਵਾਹੀ ਦੀ ਕਮਾਈ ਸਾਡੀ ਤੇ ਸੀ। ਅਰੇ ਮੇਰੇ ਕੋ ਕਿਉਂ ਗੱਲ ਚ ਪਾਣਾ ਹੈ ਤੈਨੂੰ ਫਲਾਣੇ ਬਜ਼ੁਰਗ ਇੱਕ ਵਜ਼ੀਫਾ ਦੱਸੇ ਅਸੀਂ ਮਸੱਲੇ ਦੇ ਥੱਲੋਂ ਤੈਨੂੰ ਪੈਸੇ ਰੋਈ ਲੱਭਦੇ ਨੇ। ਅੱਛਾ, ਉਹਨਾਂ ਦੀ ਤੂੰ ਸ਼ੱਕਰ ਲਿਆ ਕੇ ਪਾਈ ਤੇ ਮੈਂ ਕਿਵੇਂ ਖਾਂ? ਐਜ ਤਕਵਾ ਫਿਰ ਉਹਨੂੰ ਤੋਬਾ ਕਰਤੀ ਵਜ਼ੀਫਾ ਪੜ੍ਹਨ ਦੀ ਬਾਤ। ਮੈਂ ਕਹ ਲਈ ਇਹ ਗੱਲ ਨਾ। ਮਤਲਬ ਇਹ ਵੇ ਕਿ ਦੌਲਤ ਦਾ ਇੰਨਾ ਜ਼ਿਆਦਾ ਕਿਹਾ ਕਿ ਤੁਸੀਂ ਵਜ਼ੀਫੇ ਲਈ ਉਸ ਦੌਲਤ ਵਾਸਤੇ ਵਜ਼ੀਫਾ ਨਾ, ਉਹ ਤੇ ਅੱਲਾਹ ਤਾਲਾ ਨੇ ਮੁਤੱਯਨ ਕਰ ਛੜਿਆ ਨਾ ਜੀ। ਉਹ ਤਾਂ ਕਿ ਦੌਲਤ ਹਾਸਲ ਕਰਨੇ ਵਜ਼ੀਫੇ ਨਾ ਪੜੋ। ਮਕਸਦ ਇਹ ਹੈ ਕਿ ਇਹ ਵੀ ਇੱਕ ਸਬਕ ਹੈ। ਹਾਂ ਦੌਲਤ ਤੇ ਉਹ ਦੂਜੀ ਹਾਸਲ ਕਰੋ ਨਾ, ਵਬਸਤਗੀ ਦੀ, ਇਕਾਨ ਦੀ। ਵੱਡੇ ਜਿਹੜੇ ਸਨ ਨਾ ਜੀ ਪੜਦਾਦੇ ਬਹੁਤ ਵੱਡੇ ਜਿਹੜੇ ਸਨ ਉਹਨਾਂ ਦੇ ਮੁਤਲਕ ਇਹ ਆਪਣੇ ਮੀਆਂ ਨੇ ਚਾਚਾ ਜੀ ਇਸਮਾਈਲ ਦੱਸਦੇ ਹੁੰਦੇ ਸਨ। ਪਤਾ ਨਹੀਂ ਹੁਣ ਉਹਨਾਂ ਦੀ ਸਵਾਬ ਦੀ ਤੇ ਉਹ ਰਹਿੰਦੇ ਸਨ ਜੰਗਲਾਂ 'ਚ। ਅੱਛਾ ਜੀ, ਕਦੀ ਆਉਣਾ ਕੁ ਸਾਲ ਦੋ ਬਾਅਦ। ਉਹ ਦੱਸਦੇ ਨੇ ਵੀ ਉਹ ਜਦੋਂ ਆਉਂਦੇ ਹੁੰਦੇ ਸਨ ਤੇ ਇੱਥੋਂ ਦਹੀਨੇ ਖੂਹ ਤੋਂ ਸਿੱਧਾ ਬੰਨਾ ਜਿਹੜਾ ਸੀ ਨਾ ਪੀਰ ਜਾਨੀਆਂ ਜੀ ਜੀ। ਉਹ ਵੀ ਤੁਸੀਂ ਅੱਛਾ ਇਹ ਪੀਰ ਜਾਨੀਆਂ ਨੂੰ ਸਿੱਧਾ ਬੰਨਾ ਹੋ ਜਾਂਦਾ ਹੈ। ਹਾਂਜੀ, ਅਦੇ ਨੇ ਬਿਲਕੁਲ ਜਾਂਦਾ ਜੀ, ਬਿਲਕੁਲ ਉੱਥੇ ਖੜੇ ਹੋਏ ਸੀ ਉਹ ਸਿੱਧਾ ਰਸਤਾ। ਉਹ ਫਰਮਾਉਂਦੇ ਸਨ ਜੀ ਬਾਬਾ ਪੀਰ ਜਾਨੀਆਂ 70 ਕਰੋੜ ਉਹਨਾਂ ਨੂੰ ਅੱਗੋਂ ਆ ਕੇ ਮਿਲਦੇ ਸਨ। ਅੱਲਾਹੁ ਅਕਬਰ, ਸੁਬਹਾਨ ਅੱਲਾਹ ਵ ਬਿਹਮਦਿhi, ਸੁਬਹਾਨ ਕਿਆ ਬਾਤ। ਇਹ ਉਦੋਂ ਉਸ ਦੌਰ ਦੀ ਗੱਲ ਜਦੋਂ ਨਹਿਰਾਂ ਨਹੀਂ ਸਨ ਨਿਕਲੀਆਂ। ਨਹਿਰਾ ਨਹੀਂ ਸੀ ਨਿਕਲੀ। ਹਾਂ ਨਹਿਰ 1911 ਚ ਆਈ ਤੇ ਉਸ ਤੋਂ ਪਹਿਲਾਂ 1900 ਚ ਖੁਦਾਈ ਸ਼ੁਰੂ ਹੋਣੀ ਹੈ। ਉਹ 10-11 ਸਾਲ ਬਣਦੀ ਰਹੀ ਨਹਿਰ। 12 ਸਾਲ। ਇਹ ਚਾਚਾ ਇਸਮਾਈਲ ਸਾਹਿਬ ਇੱਥੇ ਪਿੰਡ ਉਪਲੀ ਨਾ ਸੁਣਿਆ ਜੀ। ਉੱਥੇ ਇੱਕ ਬਜ਼ੁਰਗ ਹੁੰਦੇ ਸਨ। ਅੱਛਾ ਜੀ, ਉਹਨਾਂ ਦੀ ਬੈਠ ਸਨ। ਉਹਨਾਂ ਦੇ ਮਤਲਬ ਦੱਸਦੇ ਹੁੰਦੇ ਸਨ ਕਿ ਹਰ ਜੁਮੇਰਾਤ ਉਹਨਾਂ ਦੇ ਮਜ਼ਾਰ ਤੇ ਸ਼ੇਰ ਆ ਕੇ ਝੋਲੀ ਝਾੜ ਦਿੰਦੇ। ਅੱਲਾਹ ਅੱਲਾਹ। ਬਸ ਇਸੇ ਤਰ੍ਹਾਂ ਹੀ ਨੇਕਾਂ ਬੰਦਿਆਂ ਦੀ ਕਿਆ ਬਾਤ। ਹਾਂ, ਸੁਭਾਨ ਅੱਲਾਹ। ਉਹ ਪਿੰਡ ਦੀ ਜਿਹੜੀ ਸਿਲਸਿਲਾ ਯਾਨੀ ਕਿ ਇਹ ਦੌਰ ਜਿਹੜਾ ਤੁਹਾਨੂੰ ਦੱਸਦੇ ਨੇ ਤੁਹਾਡੇ ਇਹਨਾਂ ਦਾ ਜਿਹੜਾ ਦਾਦਾ ਸੀ ਉਹ ਮੇਰਾ ਖਿਆਲ ਸ਼ਾਇਦ ਜਾਂ ਅੰਗਰੇਜ਼ ਦੌਰ ਹੋਣਾ ਜਾਂ ਰਣਜੀਤ ਸਿੰਘ ਦਾ ਦੌਰ ਹੋਏਗਾ ਮੇਰਾ ਖਿਆਲ ਹੈ 1850 ਤੋਂ ਪਹਿਲਾਂ ਦੀ। ਹਾਂਜੀ ਕਿਉਂਕਿ ਤੁਹਾਡੇ ਵਾਲਦ ਸਾਹਿਬ ਜਿਹੜੇ ਨੇ ਉਹਨਾਂ ਦਾ ਦੌਰ ਤੇ ਹੋ ਗਿਆ ਨਾ 20ਵੀਂ ਸਦੀ ਤੇ ਉਸ ਤੋਂ ਪਹਿਲਾਂ ਦਾ ਦੌਰ ਹੈ ਅੰਗਰੇਜ਼ ਦਾ ਵਿਦਾਈ ਦੌਰ ਜਿਹੜਾ।
ਤੇ ਇਹ ਕੁਛ ਇਹਨਾਂ ਦੇ ਬਾਰੇ 'ਚ ਵੀ ਮਾਲੂਮਾਤ ਹੈ ਨੇ ਜਿਹੜੇ ਨੇ ਸਿੱਖੋ ਮੁਸਲਮਾਨ ਹੋ ਗਏ ਮੁੰਨੇ ਸਿੱਖ ਸਨ ਦੀਨਦਾਰ ਜਿਹੜੇ ਕਲਵਾਏ ਇਹ ਵੀ ਚੀਮੇ ਸਨ ਮੇਰਾ ਖਿਆਲ ਹੈ ਪੁਲੀ ਤੇ ਨਾ ਜਣਾ ਘਰ ਸੀ ਸਰਦਾਰ ਇਹ ਲੰਬੇ ਲੰਬੇ ਕੱਦ ਸਨ ਇਹਨਾਂ ਦੇ ਕਿਆ ਤੁਸੀਂ ਹੁਣ ਤਾਂ ਨਹੀਂ ਵੇਖੇ ਹੋਣੇ ਅਸੀਂ ਤਾਂ ਵੇਖੇ ਨੇ ਵੱਡੇ ਉਹਨਾਂ ਵੱਡੇ ਜਿਹੜੇ ਨੇ ਤੇ ਇਹ ਵੀ ਸੁਣਿਆ ਪਿੰਡ ਦੇ ਕੋਈ ਬਹੁਤ ਵੱਡੇ ਜ਼ਿਮੀਂਦਾਰ ਸਨ ਫਿਰ ਵਕਤ ਦਾ ਨਾ ਜ਼ਵਾਲ ਆਇਆ ਜ਼ਮੀਨਾਂ ਵੇਚ ਛੜੀਆਂ ਨਾ ਤੇ ਫਿਰ ਚੋ ਸਰਦਾਰ ਖਾਂ ਦੇ ਪਿੱਛੋਂ ਦਾਦੇ ਇਹ ਮਿਲਦੇ ਜੁਲਦੇ ਇਹਨੀ ਚਾਚੇ ਬਾਬੇ ਉਹ ਸਸਰਾ ਤੇ ਇਹ ਰੁਜਦਵਾਲ ਦੀਆਂ ਕਹਾਣੀਆਂ ਨੇ ਜੀ ਬਿਲਕੁਲ ਤੇ ਸੁਣਿਆ ਕਿ ਪਾਕਿਸਤਾਨ ਬਣਨ ਤੋਂ ਬਾਅਦ ਉਹਨਾਂ ਨੂੰ ਸਿੱਖ ਆ ਕੇ ਮਿਲਣ ਆਉਂਦੇ ਸਨ ਜੀ ਅੱਲਾਹ ਚੌਧਰੀ ਸਰਦਾਰ ਕਰਾਂ ਨੂੰ ਵਲੀ ਦਾਦਰਾਂ ਨੂੰ ਉਹ ਇਹ ਵੀ ਮੇਰਾ ਖਿਆਲ ਇਹਨਾਂ ਦਾ ਨਾਨਾ ਖਾਂ ਦਾ ਵਾਲਦ ਸਿੱਖ ਉਹ ਵੀ ਆਹ ਤੇ ਜੋ ਸਰਦਾਰ ਖਾਂ ਦਾ ਦਾਦਾ ਸ਼ਾਇਦ ਜਾਂ ਪੜਦਾਦਾ ਸਿੱਖ ਸੀ ਜੀ ਬਿਲਕੁਲ ਤੇ ਇਹ ਅੱਗੋਂ ਇਹ ਰਿਸ਼ਤੇਦਾਰ ਸਨ ਦੀਨਦਾਰ ਜਿਹੜੇ ਇਹ ਬਾਅਦ ਵਿੱਚ ਵੇਖੋ ਫਿਰ ਦੌਲਤ ਦਾ ਹੁੰਦਾ ਅਗਰ ਤੇ ਇਹਨਾਂ ਕੋਲ ਜ਼ਮੀਨ ਰਹਿੰਦੀ ਤੇ ਫਿਰ ਜੱਟਾਂ 'ਚ ਰਿਸ਼ਤੇਦਾਰੀਆਂ ਹੋ ਜਾਂਦੀਆਂ ਇਹਨਾਂ ਦੀ ਸਭ ਤੋਂ ਜ਼ਿਆਦਾ ਇਹਨਾਂ ਦੀ ਜ਼ਮੀਨ ਸੀ ਦੀਨਦਾਰਾਂ ਦੀ ਦੀਨਦਾਰ ਅੱਲਾਹ ਅਕਬਰ ਫਿਰ ਵੇਖੋ ਅਸਾਂ ਵੇਖਿਆ ਪਿੱਛੇ ਰਹਿ ਗਏ ਔਰ ਵਿਚਾਰੇ 60-70 ਸਾਲ ਸਾਡੇ ਨਾਲ ਖੂਹ ਤੇ ਸਾਡੇ ਨਾਲ ਸਾਡੇ ਰਹੇ ਨਾਲ ਔਰ ਬੜੇ ਭਲੇ ਸਨ ਵੈਸੇ ਸਾਡੇ ਇੰਜ ਫੈਮਿਲੀ ਮੈਂਬਰ ਤੇ ਵੇਖੋ ਮੈਂ ਸਮਝਦਾ ਕਿ ਬੜੀ ਵੱਡੀ ਗੱਲ ਹੈ ਤੇ ਅਰੂਜੋਦਵਾਲ ਦੀਆਂ ਕਹਾਣੀਆਂ ਨੇ ਕਿੰਨਾ ਰੋਜ਼ ਸੀ ਇਹਨਾਂ ਦੇ ਪਰਦਾਦੇ ਦਾ ਚੁੱਕ ਲਓ ਯਾਰ ਹਾਂ ਬੇਟਾ ਚੁੱਕ ਲਓ ਲੈ ਜਾ ਜੂਸ ਬੇਟਾ ਲੈ ਚਲੋ ਜਾ ਆਓ। ਪੀ ਦੋ ਬੇਟਾ ਤੁਸੀਂ ਅੰਗ ਤੁਸੀਂ ਪੀਓ ਯਾਰ ਅਸੀਂ ਦੇ